ਜੀ ਤੁਹਾਡਾ ਆਪਣਾ ਵੀਰ ਮੁਹੰਮਦ ਯਾਰ ਫਤਿਆਣਾ ਦਰਿਆ ਰਾਵੀ ਦੇ ਕਿਨਾਰੇ ਪਹੁੰਚ ਆਇਆ ਹੈ ਤੇ ਇਹ ਤੁਸੀਂ ਵੇਖ ਰਹੇ ਨੇ ਛੋਟੇ ਛੋਟੇ ਬੂਟੇ ਜਿਹੜੇ ਨਾ ਕਾਂ ਦੇ ਮਕਈ ਜਿਹੜੀ ਹੈ ਨਾ ਬਹਾਰੀਆ ਮਕਈ ਛਲੀਆਂ ਸੁੱਕਦੀਆਂ ਪਈਆਂ ਨੇ। ਤੁਸੀਂ ਵੇਂਦੇ ਪਏ ਨੇ ਮਕਈ ਦੀ ਛਤਾਲਾ ਬੜਾ ਸੋਹਣੀ ਫਸਲ ਖੜੀ ਏ। ਮਾਲ ਡੰਗਰਾਂ ਵਾਸਤੇ ਲੋਕੀ ਗੱਡ ਕੇ ਤੋਂ ਵਾਟਰ ਆਉਦੇ ਸਨ। ਪਾਣੀ ਜਿਹੜਾ ਹੈ ਨਾ ਇਹਨੂੰ ਪਹਿਲਾ ਪਾਣੀ ਲੱਗ ਸੀ ਤੇ ਇਹਦੇ ਨਾਲ ਹੀ ਮਟਰਾਂ ਦੀ ਫਸਲ ਜਿਹੜੀ ਨਾ ਉਹ ਵੀ ਬੜੀ ਸ਼ਾਨਦਾਰ ਖੜੀ ਏ। ਤੇ ਕਾਲੀ ਗੋਭਣ ਮਕਈ ਤੇ ਤੋਰੀ ਦੇ ਵਿੱਚ ਬੂਟੇ ਨੇ ਤੇ ਬੜੀ ਆਲਾ ਫਸਲ ਖੜੀ ਏ। ਦਰਿਆ ਰਾਵੀ ਦੇ ਸਲਾਬੀ ਰੇਲੇ ਤੋਂ ਬਾਅਦ ਜ਼ਮੀਨਾਂ ਦੇ ਵਿੱਚ ਤਾਕਤ ਬੜੀ ਆ ਗਈ। ਗਾਈ ਤੇ ਮੱਝੀ ਹਾੜੂ ਜਵਾਰ ਖਾ ਰਹੀ ਹਨ। ਜਿਹੜੇ ਹਾੜੂ ਜਵਾਰ ਸਲਾਬੀ ਰੇਲੇ ਤੋਂ ਬਚ ਗਈ ਆਈ ਉਹ ਵੱਢ ਕੇ ਬਾਈ ਹੋਰੀ ਗੰਦੇ ਨੇ। ਤੇ ਇਹ ਦਰਖਤ ਵੀ ਥੋੜਾ ਜਿਹਾ ਉਲਰ ਗਿਆ। ਟਾਲੀ ਦਾ ਦਰਖਤ ਤੇ ਸਲਾਬੀ ਰੇਲੇ ਦੇ ਪਾਣੀ ਨਾਲ ਲਾਂਦੇ ਵਾਲੇ ਪਾਸੇ ਹੋ ਗਿਆ। ਮੱਝਾਂ ਤੁਸੀਂ ਵੇਖ ਰਹੇ ਨੇ ਇੱਕ ਕੈਲੀ ਤੇ ਤਿੰਨ ਕਾਲੀਆਂ ਤੇ ਪਰੂ ਝੋਟੀਆਂ ਖੜੀਆਂ ਨੇ। ਚਲੀ ਬਾਈ ਸਲਾਬੀ ਰੇਲੇ ਤੋਂ ਬਾਅਦ ਜਦੋਂ ਪਾਣੀ ਤਾਰੂ ਹੋ ਗਿਆ ਇਸ ਘੋੜੀ ਦੇ ਉੱਤੇ ਵਾਂਦੇ ਪਾਣੀ ਦਾ ਬੱਚਾ ਕਿੰਨਾ ਪਿਆਰਾ ਹੈ। ਦੋ ਜੰਮੇ ਇਸ ਭੇਡ ਦੇ ਇਹ ਦੋ ਬੱਚੇ ਨੇ। ਮੇਰੇ ਖਿਆਲ ਇਹ ਦੋਵੇਂ ਲੇਲੇ ਨੇ। ਅੱਗੇ ਬਾਈ ਹੋਰਾਂ ਦੀ ਸੋਲਰ ਪਲੇਟ ਜਿਹੜੀ ਕੱਚੇ ਗਾਰੇ ਨਾਲ ਭੋਂ ਦੇ ਨਾਲ ਉੱਤੇ ਛੱਤ ਪਾ ਦਿੱਤੀ ਗਈ ਹੈ। ਤੇ ਇੱਕ ਭੇਡ ਇੱਥੇ ਹੀ ਸੂਈ ਖੜੀ ਹੈ ਜਾਨ। ਆ ਦੇਖ ਕਿਤਨੇ ਪਿਆਰੇ ਪਿਆਰੇ ਬੱਚੇ ਭੇਡ ਦੇ। ਚਾਰਾ ਡਿੱਗਾ ਪਿਆ ਹੈ ਤੇ ਮਿਰਗਾੜੀ ਤੋਂ ਡਿੰਗਾ ਹੋਇਆ ਪਿਆ। ਸੀਟ ਟਰੈਕਟਰ ਤੇ ਆਈ ਤੇ ਭੋਂ ਤੇ ਆਈ ਵੀ। ਅੱਲਾ ਮਾਫ ਕਰੇ, ਅੱਲਾ ਮਾਫ ਕਰੇ ਜੀ। अस्सलाम वालेकुम। ਤੁਹਾਡਾ ਆਪਣਾ ਵੀਰ ਮੁਹੰਮਦ ਯਾਰ ਫਤਿਆਣਾ ਲਹਿੰਦੇ ਪੰਜਾਬ ਦੀ ਸਕਾਫਤ ਦਾ ਕਰਨਾ ਹੈ ਵਲੌਗ ਸ਼ੁਰੂ ਜੀ। ਤੁਹਾਡਾ ਆਪਣਾ ਵੀਰ ਮੁਹੰਮਦ ਯਾਰ ਫਤਿਆਣਾ ਦਰਿਆ ਰਾਵੀ ਦੇ ਕਿਨਾਰੇ ਪਹੁੰਚ ਆਇਆ ਹੈ ਤੇ ਇਹ ਤੁਸੀਂ ਵੇਖ ਰਹੇ ਨੇ ਛੋਟੇ ਛੋਟੇ ਬੂਟੇ ਜਿਹੜੇ ਨਾ ਕਾਂ ਦੇ। ਇਹ ਥੱਲੋਂ ਫੋਟ ਕੱਢੀ ਖੜੇ ਨੇ। ਅਗਲੇ ਬੂਟੇ ਦੇ ਵਿੱਚ ਕਾਨੇ ਖੜੇ ਨੇ ਤੇ ਸਰਦੀ ਦਾ ਮੌਸਮ ਸ਼ੁਰੂ ਹੋ ਗਿਆ ਹੈ। ਪਰਲੇ ਪਾਸੇ ਵੀ ਕਾਨੇ ਖੜੇ ਨੇ। ਲੋਕਾਂ ਨੇ ਕਾਨੇ ਵੱਢ ਕੇ ਤੇ ਆਪਦੇ ਮਾਲ ਡੰਗਰ ਤੇ ਗਰੀਬ ਲੋਕ ਆਪਦੇ ਘਰਾਂ ਦੀ ਛੱਤ ਵਾਸਤੇ ਵੱਢ ਕੇ ਲਾਏ ਗਏ ਨੇ। ਦਰਿਆ ਰਾਵੀ ਦੇ ਕਿਨਾਰੇ ਕਿਨਾਰੇ ਦੇ ਨਾਲੋਂ ਨਾਲੋਂ ਜਿਹੜਾ ਨਾ ਉੱਤੇ ਜੰਮੇ ਹੋਏ ਹਨ ਕਾਫੀ ਸਾਰੇ ਬੂਟੇ। ਤੇ ਪਾਣੀ ਤੁਸੀਂ ਵੇਖ ਰਹੇ ਨੇ ਸਲਾਬੀ ਰੇਲੇ ਦਾ ਹਾਲੀ ਤੱਕ ਇੱਥੇ ਮੌਜੂਦ ਖੜਾ ਹੈ ਸਾਡੇ ਪਿੰਡ ਦੇ ਨਾਲ। ਸਾਡਾ ਗਾਉਂ ਤੁਹਾਨੂੰ ਨਜ਼ਰ ਆ ਰਿਹਾ ਹੈ ਬਿਲਕੁਲ ਗਾਉਂ ਦੇ ਕਰੀਬ। ਦਰਿਆ ਰਾਵੀ ਦਾ ਕਿਨਾਰਾ ਜਿਹੜਾ ਹੈ ਨਾ ਤੁਹਾਨੂੰ ਵਿਖਾ ਰਿਹਾ। ਇਸ ਪਾਸੋਂ ਪਾਣੀ ਸੁੱਕਣਾ ਸ਼ੁਰੂ ਹੋ ਗਿਆ ਹੈ। ਜਿਵੇਂ ਜਿਵੇਂ ਪਾਣੀ ਸੁੱਕਦਾ ਜਾਂਦਾ ਹੈ ਉਵੇਂ ਉਵੇਂ ਲੋਕ ਮਗਰੋਂ ਫਸਲਾਂ ਕੱਢਦੇ ਆਉਂਦੇ ਨੇ। ਕਣਕ ਤੇ ਸ਼ਿਤਾਲਾ ਤੇ ਮਟਰ ਤੇ ਬੜੀਆਂ ਅੱਛੀਆਂ ਵਾਹੀਆਂ ਜੰਮਦੀਆਂ ਪਈਆਂ ਨੇ ਦਰਿਆ ਰਾਵੀ ਦੇ ਸਲਾਬੀ ਰੇਲੇ ਤੋਂ ਬਾਅਦ। ਕੁਛ ਲੋਕਾਂ ਨੇ ਦਰਿਆ ਰਾਵੀ ਦੇ ਪੇਟ 'ਚ ਤੁਹਾਨੂੰ ਸਬਜ਼ਾ ਸਬਜ਼ਾ ਨਜ਼ਰ ਆ ਗਿਆ ਹੈ। ਇੱਥੇ ਇਹ ਮਟਰ ਜੰਮੇ ਖੜੇ ਨੇ ਸਾਰੇ। ਮਟਰਾਂ ਨੂੰ ਸਾਡੇ ਲਹਿੰਦੇ ਪੰਜਾਬ ਵਿੱਚ ਅਗੇਤੀ ਫਸਲ ਨੂੰ ਰੇਟ ਕਾਫੀ ਸਾਰਾ ਹੁੰਦਾ ਹੈ। ਆਹ ਤਾਲਿਬ ਭਾਈ ਦੀ ਢਾਰੀ ਤੁਸੀਂ ਵੇਖ ਰਹੇ ਨੇ। ਇਹ ਡਿੱਗ ਤੇ ਖਰ ਗਈ ਆਈ ਸਾਰੀ ਮਿੱਟੀ ਕੱਚੀ ਦਉਦੀ ਮਿੱਟੀ ਦੀ ਬਣਾਈ ਉਸ ਢਾਰੀ ਮਾਲ ਵਾਸਤੇ। ਤੇ ਦੁਬਾਰਾ ਭਾਈ ਹੋਰਾਂ ਨੇ ਹੁਣ ਵਕਤ ਕਰਕੇ ਤੇ ਵੈਲ ਕਰਕੇ ਬਣਾਈਏ। ਤੇ ਅਸੀਂ ਤੁਹਾਨੂੰ ਲਹਿੰਦੇ ਪੰਜਾਬ ਦੀ ਸਕਾਫਤ ਦੇ ਵਿੱਚ ਦਰਿਆ ਰਾਵੀ ਦੇ ਸਲਾਬੀ ਰੇਲੇ ਤੋਂ ਬਾਅਦ ਦੀ ਜੋ ਸੂਰਤ ਹਾਲ ਹੈ ਉਹ ਵਿਖਾਉਂਦੇ ਹਾਂ। ਕੁਛ ਲੋਕ ਅੱਗੇ ਟਰੈਕਟਰ ਚਲਾ ਕੇ ਤੇ ਆਪਦੀ ਜ਼ਮੀਨਾਂ ਨੂੰ ਹਾਲ ਵਾਹ ਕੇ ਤੇ ਤਿਆਰ ਕਰ ਰਹੇ ਨੇ ਮਟਰੀ ਵਾਸਤੇ ਜਾਂ ਕਣਕ ਵਾਸਤੇ। ਇਹ ਪਾਸੇ ਇਜਾਜ਼ ਬਾਈ ਦੀ ਮਕਈ ਜਿਹੜੀ ਹੈ ਨਾ ਬਹਾਰੀਆ ਮਕਈ ਛਲੀਆਂ ਸੁੱਕਦੀਆਂ ਪਈਆਂ ਨੇ। ਤੁਸੀਂ ਵੇਂਦੇ ਪਏ ਨੇ ਮਕਈ ਦੀ ਇਹ ਛੱਲੀ ਜਿਹੜੀ ਹੈ ਨਾ ਇਹ ਕਾਫੀ ਸਾਰੀਆਂ ਧੁੱਪਾਂ ਲੈਂਦੀ ਤੇ ਤਾਂ ਸੁੱਕਦੀ ਹੈ। ਹਾਲੇ ਤੱਕ ਇਹ ਵਾਤਰੇ 'ਚ ਪਈ ਹੈ। ਇਹ ਵੇਖ ਨਹੀਂ ਤੇ ਇਹਦੇ ਦਾਣੇ ਟੁੱਟਣ ਸ਼ੁਰੂ ਹੋ ਜਾਣੇ ਹਨ। ਦਾਣੇ ਨਹੀਂ ਟੁੱਟਦੇ ਪਏ ਤੇ ਰੰਗ ਵੀ ਅੰਦਾਲੀ ਗਹਿਰਾ ਗਹਿਰਾ ਰੰਗ ਜਦੋਂ ਫਿੱਕਾ ਹੋਵੇ ਨਾ ਇਸ ਤਰ੍ਹਾਂ ਉਦੋਂ ਇਹ ਛੱਲੀ ਜਿਹੜੀ ਨਾ ਸਹੀ ਸੁੱਕਦੀ ਹੈ। ਹਾਲੇ ਤੱਕ ਇਹ ਛੱਲੀ ਬਿਲਕੁਲ ਗਿੱਲੀ ਪਈ ਹੈ। ਅੱਧੀ ਸੁੱਕੀ ਹੈ ਅੱਧੀ ਗਿੱਲੀ ਹੈ। ਇਹ ਤੁਸੀਂ ਦੇਖ ਰਹੇ ਨੇ ਲਹਿੰਦੇ ਪੰਜਾਬ ਦੀ ਸਕਾਫਤ ਦਾ ਕਿਸਾਨ ਜ਼ਿਮੀਂਦਾਰਾਂ ਦੀ ਇਹ ਬੜੀ ਫਸਲ ਸ਼ਾਨਦਾਰ ਫਸਲ ਮਕਈ ਬਹਾਰੀਆ ਮਕਈ ਅਸੀਂ ਸੱਦਨੇ ਹਾਂ।
ਬਿਸਤਰਾ ਪਿਆ ਭਾਈ ਹੋਰੀ ਰਾਤ ਨੂੰ ਇੱਥੇ ਹਿੱਸੇਦਾਰ ਰੱਖੀ ਕਰਦੇ ਨੇ। ਤੇ ਇਸ ਤੋਂ ਅੱਗੇ ਚੱਲ ਕੇ ਅਸੀਂ ਤੁਹਾਨੂੰ ਫਸਲਾਂ ਵੀ ਵਿਖਾਉਂਦੇ ਹਾਂ ਤੇ ਇੱਕ ਲਿਆਕਤ ਭਾਈ ਦੀ ਢਾਰੀ ਜਿਹੜੀ ਸਾਰੀ ਲੁੜ ਗਲ ਗਈ ਹੈ ਉਹ ਵੀ ਵਿਖਾਉਂਦੇ ਹਾਂ ਵੀ ਦੁਬਾਰਾ ਉਹਨਾਂ ਕਿਸ ਤਰ੍ਹਾਂ ਤਿਆਰ ਕੀਤੀ ਹੈ। ਕੱਚੀ ਮਿੱਟੀ ਤੇ ਦਉਦੀਆਂ ਇੱਟੂ ਦੀ ਬਣਾ ਕੇ ਤੇ ਉਹਨਾਂ ਦੁਬਾਰਾ ਫਿਰ ਉਸਾਰੀ। ਇਜਾਜ਼ ਭਾਈ ਦਾ ਪੀਟਰ ਡੱਬੇ ਦੇ ਵਿੱਚ ਢੱਕਿਆ ਪਿਆ ਤੇ ਇਹ ਤੁਸੀਂ ਵੇਖ ਰਹੇ ਨੇ ਖੂਹ ਟੂਬਲ ਬੋਰ ਹਾਲੀ ਤੱਕ ਚਾਲੂ ਨਹੀਂ ਕੀਤਾ ਇਸ ਸਲਾਬੀ ਰੇਲੇ ਤੋਂ ਬਾਅਦ। ਕਣਕ ਜੰਮੀ ਖੜੀ ਤੇ ਨਾਲ ਗੋਬਣ ਤੇ ਸ਼ਿਤਾਲੇ ਦਾ ਫਸਲ ਹੈ। ਗੋਬਣ ਸ਼ਿਤਾਲਾ ਬੜਾ ਸੋਹਣੀ ਫਸਲ ਖੜੀ ਹੈ। ਮਾਲ ਡੰਗਰਾਂ ਵਾਸਤੇ ਲੋਕੀ ਗੱਡ ਕੇ ਤੋਂ ਵਾਟਰ ਆਉਦੇ ਸਨ। ਪਾਣੀ ਜਿਹੜਾ ਹੈ ਨਾ ਇਹਨੂੰ ਪਹਿਲਾ ਪਾਣੀ ਲੱਗ ਸੀ ਤੇ ਇਹਦੇ ਨਾਲ ਹੀ ਇਹ ਮਟਰਾਂ ਦੀ ਫਸਲ ਜਿਹੜੀ ਨਾ ਉਹ ਵੀ ਬੜੀ ਸ਼ਾਨਦਾਰ ਖੜੀ ਹੈ। ਵਿੱਚ ਤੂੜੀ ਦੀ ਬੋਂ ਦੀ ਧੜ ਵੀ ਖੜੀ ਹੈ ਤੇ ਅੱਗੇ ਦਰਿਆ ਰਾਵੀ ਦਾ ਕਿਨਾਰਾ ਜਿਹੜਾ ਹੈ ਨਾ ਬਿਲਕੁਲ ਉਸ 'ਤੇ ਅਸੀਂ ਪਹੁੰਚੇ ਖਲੇ ਹਾਂ। ਫਿਰ ਅਸੀਂ ਦੁਬਾਰਾ ਦਰਿਆ ਰਾਵੀ ਦੇ ਕਿਨਾਰੇ ਸੜਕ ਦੇ ਉੱਤੇ ਆ ਗਏ ਹਾਂ ਤੇ ਅੱਗੇ ਤੁਸੀਂ ਵੇਖ ਰਹੇ ਨੇ 4 ਬਖਤਾਂ ਪਾਣੀ ਦੇ ਵਿੱਚ ਮੱਛੀ ਪੂੰਗ ਖਾ ਕੇ ਉਹਨਾਂ ਨੂੰ ਹੁਣ ਪਤਾ ਲੱਗ ਗਿਆ ਵੀ ਹੁਣ 4 ਵੱਜ ਗਏ ਨੇ। ਹੁਣ ਵਾਪਸ ਜਾ ਰਹੀਆਂ ਨੇ ਆਪ ਦੀ ਢਾਰੀ ਹਿੱਲੇ। ਇਹ ਸਲਾਬੀ ਰੇਲੇ ਦੇ ਵਿੱਚ ਵੀ ਇੱਥੇ ਹੀ ਰਹੀਆਂ ਨੇ ਢਾਰੀ ਉਹਨਾਂ ਦੀ ਭਾਈ ਹੋਰਾਂ ਦੀ। ਤੇ ਇਹ ਅੱਗੇ ਚੱਲ ਕੇ ਤੁਹਾਨੂੰ ਅਸੀਂ ਵਿਖਾਉਂਦੇ ਹਾਂ ਵੀ ਢਾਰੀ ਉਹਨਾਂ ਦੁਬਾਰਾ ਕਿਸ ਤਰ੍ਹਾਂ ਤਿਆਰ ਕੀਤੀ। ਬੜੇ ਵਕਤ ਵੈਲ ਨਾਲ ਬੜੀ ਮਿਹਨਤ ਕਰਕੇ ਕੱਚੀ ਮਿੱਟੀ ਤੇ ਗਰਚਲੀ ਇੱਟੂ ਦੀ ਦਉਦੀ ਕੱਦਾਂ ਉਸਾਰ ਕੇ ਤੇ ਉਹਨਾਂ ਦੁਬਾਰਾ ਬਣਾਈ ਹੈ। ਚੱਲ ਕੇ ਤੁਹਾਨੂੰ ਉਹ ਵਿਖਾਉਂਦੇ ਹਾਂ। ਖੰਭ ਤੋਂ ਥੱਲੇ ਲਾਂਦੇ ਹੁੰਦੇ ਆ ਨਾਲ ਵਹਿੰਦੇ ਪਿਆ ਵੀ ਪਾਣੀ ਜਿਹੜਾ ਨਾ ਕਾਫੀ ਸਾਰਾ ਸੁੱਕ ਤੇ ਅੱਗੇ ਚਲਾ ਗਿਆ। ਜਿਵੇਂ ਜਿਵੇਂ ਸੁੱਕਦਾ ਜਾਂਦਾ ਹੈ ਪਿੱਛੋਂ ਭਾਈ ਹੋਰੀ ਆਪ ਦੀ ਫਸਲ ਕੱਢਦੇ ਹੁੰਦੇ ਨੇ ਕਣਕ ਸ਼ਿਤਾਲਾ ਗੋਬਣ ਤੇ ਮਟਰ। ਤੇ ਢਾਰੀ ਦਾ ਮਾਲਕ ਜਿਹੜਾ ਨਾ ਕਿਤੇ ਜਾ ਰਿਹਾ ਲਿਆਕਤ ਅਲੀ ਤੇ ਢਾਰੀ ਮਾਲ ਕੋਈ ਨਹੀਂ ਲਾਉਂਦਾ ਤੇ ਹੁਣ ਤਾਂ ਸਰਦੀ ਸ਼ੁਰੂ ਹੋ ਗਈ ਹੁਣ ਤੇ ਆਉਣਾ ਚਾਹੀਦਾ ਢਾਰੀ ਤੇ। ਲਿਆਕਤ ਅਲੀ ਭਾਈ ਆਖ ਰਿਹਾ ਹੈ ਵੀ ਪੱਠੇ ਜਿਸ ਵੇਲੇ ਖਾਵਣ ਦੇ ਹੋ ਗਏ ਤਾਂ ਕਿਤੇ ਤਾਈਂ ਮਾਲ ਵੀ ਆ ਜਾਸੀ ਤੇ ਅਸੀਂ ਵੀ ਢਾਰੀ ਤਿਆਰ ਸਾਂ। ਸਰਦੀ ਸ਼ੁਰੂ ਹੋ ਗਈ। ਸਰਦੀ ਦੇ ਮੌਸਮ ਵਿੱਚ ਜਿਹੜਾ ਨਾ ਮਾਲ ਢਾਰੀ ਤੇ 6 ਮਹੀਨੇ ਹੁੰਦਾ ਹੈ ਤੇ ਗਰਮੀ ਦੇ ਮੌਸਮ ਵਿੱਚ ਬਾਹਰ ਛੇਲਾਂ ਛੂਲਾਂ ਦੇ ਪੱਠਿਆਂ 'ਤੇ ਬਾਹਰ ਲੋਕ ਲੈ ਕੇ ਚਲੇ ਜਾਂਦੇ ਨੇ ਅੱਗੇ ਪਿੱਛੇ ਦੂਸਰੇ ਚੱਕਾਂ ਦੇ ਪਿੰਡਾਂ ਦੇ ਵਿੱਚ। ਲਓ ਜੀ ਇਹ ਮੈਂ ਤੁਹਾਨੂੰ ਫਸਲ ਵਿਖਾ ਰਿਹਾ ਗੋਬਣ ਤੋਰੀਆ ਤੇ ਮਕਈ ਦੇ ਬੂਟੇ ਵਿੱਚ। ਤੁਸੀਂ ਵੇਖਦੇ ਪਏ ਨੇ ਇਹ ਸਲਾਬੀ ਰੇਲੇ ਦਾ ਪਾਣੀ ਜਦੋਂ ਵਾਪਸ ਹਟਿਆ ਤੇ ਵਾਤਰ ਆਈ ਹੈ। ਪਰ ਵੱਤਰ ਦੇ ਵਿੱਚ ਭਾਈ ਹੋਰਾਂ ਇਹ ਫਸਲ ਗੱਡੀ ਹੈ ਤੇ ਮਾਸ਼ਾਅੱਲਾ ਬੜੀ ਸੋਹਣੀ ਫਸਲ ਖੜੀ ਹੈ। ਸੋਹਣੀ ਫਸਲ ਮਾਲ ਦੇ ਵਾਸਤੇ ਪੱਠੇ ਬੜੇ ਕੁਤਰਾ ਬੜਾ ਬਣ ਸੀ। ਇਹ ਤੁਸੀਂ ਵੇਖ ਰਹੇ ਨੇ ਪੀਲੇ ਪੀਲੇ ਫੁੱਲ ਵੀ ਲੱਗੇ ਖੜੇ ਨੇ ਤੇ ਕਾਲੀ ਗੋਬਣ ਮਕਈ ਤੇ ਤੋਰੀਏ ਦੇ ਵਿੱਚ ਬੂਟੇ ਨੇ ਤੇ ਬੜੀ ਆਲਾ ਫਸਲ ਖੜੀ ਹੈ। ਦਰਿਆ ਰਾਵੀ ਦੇ ਸਲਾਬੀ ਰੇਲੇ ਤੋਂ ਬਾਅਦ ਜ਼ਮੀਨਾਂ ਦੇ ਵਿੱਚ ਤਾਕਤ ਬੜੀ ਆ ਗਈ। ਭਾਈ ਹੋਰਾਂ ਖਾਦ ਵੀ ਘੱਤੀ ਸੀ ਲੇਕਿਨ 8 ਸੱਟਾਂ ਨਾਲ ਤਾਕਤ ਬੜੀ ਫਸਲ ਨੂੰ ਜਲਦੀ ਫਸਲ ਸ਼ਦਾਬ ਹੋ ਰਹੀ ਹੈ ਜਲਦੀ ਉੱਠ ਰਹੀ ਹੈ ਜਲਦੀ ਉੱਗ ਰਹੀ ਹੈ। ਇਹ ਸਾਨੂੰ ਫਾਇਦਾ ਹੋ ਗਿਆ ਹੈ। ਸਾਡੇ ਲਹਿੰਦੇ ਪੰਜਾਬ ਵਿੱਚ 31 ਅਗਸਤ ਨੂੰ ਸਾਡੇ ਗਾਉਂ ਸਲਾਬੀ ਰੇਲਾ ਆਇਆ ਹਾ ਤੇ ਫਸਲਾਂ ਢੇਰ ਸਾਰੀਆਂ ਤਬਾਹ ਹੋ ਗਈਆਂ। ਤੇ ਅੱਗੇ ਚੱਲ ਕੇ ਤੁਹਾਨੂੰ ਅਸੀਂ ਢਾਰੇ ਵਿਖਾਉਂਦੇ ਹਾਂ ਵੀ ਜਿਹੜੀ ਢਾਰੇ ਦੀ ਕੱਚੀ ਢਾਰੇ ਦਾ ਨੁਕਸਾਨ ਬੇਰ ਛਵੇ ਦੇ ਕੰਢੇ ਨਾਲ ਵਾੜ ਕਰਕੇ ਤੇ ਥੱਲੇ ਸੁੱਡੇ ਲਾ ਦਿੱਤੇ ਇਹਨੇ ਤੇ ਪਰਾਲੀ। ਇਹ ਇੱਕ ਤਰ੍ਹਾਂ ਦੀ ਢਾਰੀ ਦਾ ਜਿਹੜਾ ਨਾ 4 ਦੀਵਾਰੀ ਬਣੀ ਖੜੀ ਹੈ। ਇਹ ਤੁਸੀਂ ਵੇਖ ਰਹੇ ਨੇ ਅੱਗੇ ਮਾਲ ਜਿਹੜਾ ਹੈ ਨਾ ਗਾਈ ਤੇ ਮੱਝੀ ਹਾੜੂ ਜਵਾਰ ਖਾ ਰਹੀ ਹਨ। ਜਿਹੜੇ ਹਾੜੂ ਜਵਾਰ ਸਲਾਬੀ ਰੇਲੇ ਤੋਂ ਬਚ ਗਈ ਆਈ ਉਹ ਵੱਢ ਕੇ ਭਾਈ ਹੋਰੀ ਗੰਦੇ ਨੇ ਤੇ ਇਹ ਦਰਖਤ ਵੀ ਥੋੜ੍ਹਾ ਜਿਹਾ ਉੱਲਰ ਗਿਆ ਟਾਲੀ ਦਾ ਦਰਖਤ ਸਲਾਬੀ ਰੇਲੇ ਦੇ ਪਾਣੀ ਨਾਲ ਲਾਂਦੇ ਵਾਲੇ ਪਾਸੇ ਹੋ ਗਿਆ। ਮੱਝਾਂ ਤੁਸੀਂ ਵੇਖ ਰਹੇ ਨੇ ਇੱਕ ਕੈਲੀ ਤੇ 3 ਕਾਲੀਆਂ ਤੇ ਪਰੂ ਝੋਟੀਆਂ ਖੜੀਆਂ ਨੇ ਤੇ ਨਾਲ ਛੱਪਰ ਤੇ ਢਾਰੀਆਂ ਵੀ ਤੁਹਾਨੂੰ ਅਸੀਂ ਵਿਖਾਉਂਦੇ ਹਾਂ। ਪਰ ਇਹਦੇ ਪਹਿਲੇ ਵਿਖਾ ਲਈਏ ਤੁਹਾਨੂੰ ਅਸੀਂ ਇੱਕ ਕੀਮਤੀ ਜਾਨਵਰ ਘੋੜੀ। ਲਿਆਕਤ ਅਲੀ ਭਾਈ ਸਲਾਬੀ ਰੇਲੇ ਤੋਂ ਬਾਅਦ ਜਦੋਂ ਪਾਣੀ ਤਾਰੂ ਹੋ ਗਿਆ ਇਸ ਘੋੜੀ ਦੇ ਉੱਤੇ
ਵਾਂਦੇ ਪਾਣੀ 'ਚ ਨਿਕਲਿਆ ਹਾਂ। ਤੇ ਇਹ ਵਾੜ ਕਰ ਲਈ ਨੇ, ਇੱਕ ਤਰ੍ਹਾਂ ਦੀ ਚਾਰ ਦੀਵਾਰੀ ਬਣ गई ਤੇ ਖੁਰਾਣੀਆਂ ਵੀ ਬਣ ਗਈਆਂ। ਇਹ ਮਾਲ ਦੇ ਚਾਰੇ ਵਾਸਤੇ ਖੁਰਾਣੀਆਂ ਵੇਖ ਜਾਨ, ਆ ਵੇਖ ਲਾ ਨਾਲ ਬੱਕਰੀਆਂ ਦੇ भेडां। ਇਹ भेडूਆਂ ਦਾ भेड़ ਦਾ ਬੱਚਾ ਕਿੰਨਾ ਪਿਆਰਾ ਹੈ, 2 ਜੰਮੇ ਇਸ भेड़ ਦੇ। ਇਹ 2 ਬੱਚੇ ਨੇ ਮੇਰੇ ਖਿਆਲ ਇਹ ਦੋਵੇਂ ਲੇਲੇ ਨੇ ਹੈ। ਅੱਗੇ ਬਾਈ ਹੋਰਾਂ ਦੀ ਸੋਲਰ ਪਲੇਟ ਜਿਹੜੀ ਨਾ ਉਹ ਵੀ ਇੱਥੇ ਟਰਾਲੀ ਖੜੀ ਹੈ, ਮੋਟਰ ਵੀ ਤੇ ਨਲਕਾ ਜਿਹੜਾ ਹੈ ਨਾ ਚਾਲੂ ਹੈ। ਨਾਲ ਕਾਠ ਦੀਆਂ ਉਖਰਾਣੀਆਂ ਮਾਲ ਵਾਸਤੇ ਉਹ ਵੀ ਲੈ ਕੇ ਆ ਗਏ ਨੇ। ਤੇ ਬੱਕਰੀ ਦੇ ਬੱਚਾ ਜਿਹੜਾ ਹੈ ਨਾ ਖਾ ਰਹੇ ਨੇ ਆਪਦਾ ਚਾਰਾ ਉਖਰਾਣੀ ਦੇ ਵਿੱਚ ਚੜ੍ਹ ਕੇ। ਲਓ ਜੀ ਇਹ ਟੋਕੇ ਆ ਗਏ ਨੇ ਤੇ ਪੀਟਰ ਹਾਲੇ ਤੱਕ ਕੋਈ ਨਹੀਂ। ਕੱਚੀਆਂ ਦੀਵਾਰਾਂ ਬਣਾ ਕੇ ਤੇ ਗਾਰੇ ਦਾ ਗਾਰਾ ਬਣਾ ਕੇ, ਭੋਂ ਦਾ ਗਾਰਾ ਕੱਚੀ ਮਿੱਟੀ ਦਾ ਬਣਾ ਕੇ ਤੇ ਲਿੰਬਾਈ ਕਰਕੇ ਸੋਹਣੀ ਜਗ੍ਹਾ ਬਣਾ ਲਈ ਨੇ ਆਪ ਦੀ ਰਹਿਸ਼ ਵਾਸਤੇ। ਨਾਲ ਨਹੀਂ ਵੀ ਲੱਗੀ ਖੜੀ ਇਹਦੇ ਤੇ ਭਾਂਡੇ ਟੰਗਦੇ ਨੇ। ਤੇ ਇਹ ਦਬਦੀ ਇੱਟਾਂ ਤੁਸੀਂ ਵੇਖਦੇ ਪਏ ਨੇ। ਇਹ ਵੇਖ ਇਸ ਤਰ੍ਹਾਂ ਦੀਆਂ ਗਰਚਲੀ ਇੱਟੂ ਅਸੀਂ ਸਦਨੇ ਹਾਂ, ਵੱਡੀਆਂ ਵੱਡੀਆਂ ਢੀਮਾਂ ਤੁਹਾਨੂੰ ਨਜ਼ਰ ਆ ਰਹੀਆਂ। ਹੇਠ ਉੱਤੇ ਇਹਦੇ ਗਾਰਾ ਸੀਨਾ ਲਾ ਕੇ ਤੇ ਇਹਨਾਂ ਨੂੰ ਕਾਬੂ ਕਰਕੇ ਤੂੰ ਬੋਹ ਦੇ ਗਾਰੇ ਨਾਲ ਲਿੰਬਾਈ ਕਰ ਦਿੱਤੀ ਗਈ, ਸਫਾਈ ਕਰ ਦਿੱਤੀ ਗਈ ਹੈ। ਇਹ ਬਣ ਗਿਆ ਬਮਣ ਰਮਣ ਦਾ ਕੋਠਾ। ਤੇ ਇਹ ਨਾਲ ਤੁਸੀਂ ਵੇਖਦੇ ਪਏ ਨੇ ਢਾਰੀ ਮਾਲ ਵਾਸਤੇ। ਇਹ ਵੀ ਉਵੇਂ ਹੀ ਬਣੀ ਹੈ, ਗਰਚਲੀ ਇੱਟੂ ਤੇ ਸੀਨਾ ਗਾਰਾ ਲਾ ਕੇ ਇਹ ਤੁਸੀਂ ਵੇਖਦੇ ਪਏ ਨੇ। ਇਹ ਭਾਈ ਹੋਰਾਂ ਨੂੰ ਦੁਬਾਰਾ ਵਕਤ ਵੈਲ ਪੈ ਗਿਆ। ਸਲਾਬੀ ਰੇਲੇ ਨਾਲ ਹਰ ਸ਼ੈ ਡਹਿ ਗਈ ਆਈ, ਮਿੱਟੀ ਸ਼ਿੱਟੀ ਖੁਰ ਗਈ ਆਈ, ਲੁੜ ਗਈ ਆਈ, ਲੱਕੜਾਂ ਲੁੜ ਗਈਆਂ ਹਨ। ਦੁਬਾਰਾ ਲੱਕੜਾਂ ਵੱਢ ਕੇ ਤੇ ਅਡਾਣੇ ਬਣਾਏ ਨੇ। ਅਡਾਣੇ ਬਣਾ ਕੇ ਉੱਤੇ ਬੇਰ ਛਵੇ ਦੀਆਂ ਲੱਕੜਾਂ ਵੱਢ ਕੇ ਪਾ ਦਿੱਤੀਆਂ ਇਹਨੇ। ਉੱਤੇ ਇਹ ਕਾਨੇ ਪਾ ਕੇ ਤੇ ਪਰਾਲੀ ਪਾ ਕੇ ਨਿੱਘੀ ਕਰਦੇ ਸਨ। ਤੇ ਮਾਲ ਦੇ ਡੰਗਰਾਂ ਵਾਸਤੇ ਸਰਦੀਆਂ ਦਾ ਇਹ ਢਾਰੀ ਬਣ ਗਈ ਹੈ। ਇਸ ਤੋਂ ਪਰਲੇ ਪਾਸੇ ਵਾਲੀ ਵੀ ਅਸੀਂ ਤੁਹਾਨੂੰ ਵਿਖਾਉਂਦੇ ਹਾਂ। ਇਹ ਮਾਲ ਡੰਗਰ ਦੀ ਢਾਰੀ ਜਿਹੜੀ ਨੇ ਇਸੇ ਵਾਸਤੇ ਕੱਚੀ ਹੁੰਦੀ ਵੀ 6 ਮਹੀਨੇ ਸਰਦੀਆਂ ਦੇ ਗੱਤਦੇ ਹਨ ਤੇ ਗਰਮੀਆਂ ਦੇ 6 ਮਹੀਨੇ ਬਾਹਰ। ਬੇਰ ਛਵੇ ਦੇ ਦਰਖਤ ਇੱਥੇ ਕਾਫੀ ਸਾਰੇ ਢਾਰੀ ਤੇ ਆ ਜੰਗਲ ਦਾ ਬਾਦਸ਼ਾਹ ਵੀ ਖੜਾ ਹੈ। ਭਾਈ ਨਜ਼ਾਕਤ ਅਲੀ ਦਾ ਟਰੈਕਟਰ ਹੈ, ਜੰਗਲ ਦਾ ਬਾਦਸ਼ਾਹ ਹੈ। ਇਹ ਬੜਾ ਪਾਏਦਾਰ ਮਜ਼ਬੂਤ ਟਰੈਕਟਰ ਹੈ ਤੇ ਨਾਲ ਟੋਕੇ ਦੀ ਜਗ੍ਹਾ ਵੀ ਬਣ ਗਈ। ਟੋਕੇ ਦੀ ਪੁਲੀਆਂ ਅਡਾਣੇ ਬਣ ਗਏ ਨੇ ਪੀਟਰ ਦੇ ਵੀ। ਤੇ ਨਾਲ ਨਾਲ ਛੋਟੇ ਛੋਟੇ ਕਮਰੇ ਤੁਹਾਨੂੰ ਵਿਖਾਉਂਦੇ ਪਿਆ ਜਿੱਥੇ ਸਰਦੀਆਂ ਦੀ ਰਿਹਾਇਸ਼ ਹੋਣੀ ਹੈ। ਨਾਲ ਢਾਰੀਆਂ ਦੇ ਬੂਹਿਆਂ ਦੇ ਅੱਗੋਂ ਰੱਖੀ ਵੀ ਕਰਨੀ ਪੈਂਦੀ ਹੈ। ਇਹ ਸਾਰੀ ਢਾਰੀ ਤੁਸੀਂ ਵੇਖਦੇ ਪਏ ਨੇ ਲਿੰਬੀ ਪੋਚੀ ਪਈ। ਆ ਵੇਖ ਇਹ ਉਹਨਾਂ ਦੇ ਭਾਈ ਦੀ ਇਹ ਢਾਰੀ ਉੱਤੇ ਕਾਨਿਆਂ ਦੇ ਜਿਹੜਾ ਨਾ ਖਿੜਕੇ ਪਾ ਕੇ ਵਿਚਲੇ ਸਨ ਕੱਚੀ ਮਿੱਟੀ ਦਾ ਬੜਾ ਵੱਡਾ ਸਾਰਾ ਮੁੰਨ ਬਣਾ ਕੇ ਤੇ ਉੱਤੇ ਛੱਤ ਪਾ ਦਿੱਤੀ ਗਈ ਹੈ। ਇਹ ਕਿੱਕਰ ਤੇ ਆਹ ਟਾਹਲੀ ਇਹ ਸਲਾਬੀ ਰੇਲੇ ਦੇ ਵਿੱਚ ਪਾਣੀ ਦੇ ਵਿੱਚ ਖੜੇ ਰਹੇ। ਇਹ ਜੂੰ ਕਿ ਤੂੰ ਨਹੀਂ ਹੋਇਆ, ਹਾਲਾਂਕਿ ਵਜ਼ਨ ਹੀ ਬੜਾ ਇਹਨਾਂ ਤੇ ਕਾਫੀ ਸਾਰੇ ਆਲਣੇ ਵੀ ਹਨ ਬਗਲਿਆਂ ਦੇ, ਲੇਕਿਨ ਬੜਾ ਪਾਏਦਾਰ ਮਜ਼ਬੂਤ ਦਰਖਤ ਆ ਖੜਾ। ਘੋੜੀ ਦਾ ਕਮਰਾ ਹੈ। ਆਹ ਘੋੜੀ ਤੁਸੀਂ ਵੇਖਦੇ ਪਏ ਨੇ। ਉਸ ਘੋੜੀ ਦਾ ਕਮਰਾ ਜਿਹੜਾ ਨਾ ਲਿਆਕਤ ਅਲੀ ਬਾਈ ਤਿਆਰ ਕਰ ਰਿਹਾ। ਉੱਤੇ ਛੱਤ ਪਾ ਦਿੱਤੀ ਨੇ, ਕਾਨਿਆਂ ਤੇ ਮੁੱਠੇ ਬੰਨ੍ਹ ਕੇ ਛੱਪਰ ਪਾ ਦਿੱਤਾ ਗਿਆ ਤੇ ਗਰਚਲੀ ਇੱਟੂ ਦੇ ਦੀਵਾਰਾਂ ਹੀ ਬਣਾ ਦਿੱਤੀਆਂ ਗਈਆਂ ਤੇ ਉੱਤੋਂ ਲਿੰਬਾਈ ਹਾਲੇ ਤੱਕ ਕੋਈ ਨਹੀਂ ਹੋਈ। ਸਿਰਫ ਦੀਵਾਰ ਜਿਹੜੀ ਹੈ ਨਾ ਬਣਾਈ ਗਈ ਹੈ ਤੇ ਉੱਤੇ ਦੀ ਲਿੰਬਾਈ ਕੋਈ ਨਹੀਂ ਹੋਈ। ਉੱਤੇ ਛੱਤ ਪਾ ਦਿੱਤੀ ਗਈ ਹੈ, ਚੰਗਾ ਨਿੱਘਾ ਖਿੜਕਾ ਜਿਹੜਾ ਨਾ ਛੱਪਰ ਪਾ ਦਿੱਤਾ ਗਿਆ। ਨਾਲ ਉਹਨਾਂ ਦੇ ਭਾਈ ਦੀ ਆ ਢਾਰੀ ਤੁਸੀਂ ਵੇਖਦੇ ਪਏ ਨੇ। ਇਹ ਬੜਾ ਵਕਤ ਵੈਲ ਨਾਲ ਦੁਬਾਰਾ ਇਹਨਾਂ ਬਣਾਈਆਂ ਨੇ। ਪੱਥਰਾਂ ਦੇ ਥੱਲੋਂ ਮੁੰਨ ਬਣਾ ਕੇ ਉੱਤੋਂ ਲਿੰਬ ਕੇ ਕੱਚੇ ਗਾਰੇ ਨਾਲ ਭੋਂ ਦੇ ਨਾਲ ਉੱਤੇ ਛੱਤ ਪਾ ਦਿੱਤੀ ਗਈ ਹੈ। ਤੇ ਇੱਕ ਬੇੜ ਇੱਥੇ ਹੀ ਸੂਈ ਖੜੀ ਹੈ ਜਾਨ। ਹਾਂਜੀ ਆ ਵੇਖ ਕਿਤਨੇ ਪਿਆਰੇ ਪਿਆਰੇ ਬੱਚੇ ਬੇੜ ਦੇ। ਹਾਂਜੀ ਚਾਰਾ ਖਾ ਰਹੀ, ਉਹਨਾਂ ਨੂੰ ਦੁੱਧ ਦੇਸੀ ਹੈ। ਬੱਚਿਆਂ ਨੂੰ
ਜਿਹੜੇ ਗਾਰੇ ਨਾਲ ਲਿੰਬਾਈ ਤੂੰ ਕਰਦੇ ਨੇ ਦੀਵਾਰਾਂ ਦੀ, ਅਸੀਂ ਤੁਹਾਨੂੰ ਉਹ ਵੀ ਖਾਂਦੇ ਹਾਂ ਵੀ ਇਹ ਤੂੜੀ ਪਈ ਏ ਭੋਂ, ਇਹ ਬਰੀਕ ਮਿੱਟੀ ਕਰਨੀ ਪਉਂਦੀ। ਇਹਨਾਂ ਦੋਵਾਂ ਨੂੰ ਰਲਾ ਕੇ ਅਤੇ ਇਹਦੇ ਵਿੱਚ ਪਾਣੀ ਪਾ ਕੇ ਅਤੇ ਸਿਨਿਆ ਕੀਤਾ ਜਾਂਦਾ ਗਿੱਲਿਆਂ, ਗਿੱਲਾ ਕਰਕੇ ਅਤੇ ਫਿਰ ਤੂੰ ਲਿੰਬਾਈ ਹੁੰਦੀ। ਥੱਲੇ ਥੱਲੇ ਇੱਕ ਇੱਕ ਇੱਟ ਦਊਦੀ ਗਰਚਲੀ ਇੱਟੂ ਦੀ, ਅਤੇ ਉੱਤੇ ਦਊਦੀ ਮਿੱਟੀ ਦਿੱਤੀ ਗਈ ਹੈ। ਤੁਸੀਂ ਵੇਖਦੇ ਪਏ ਨੇ ਇਹ ਕਮਰਾ ਤਿਆਰ ਹੋ ਰਿਹਾ ਹੈ, ਹੋਇਆ ਨਹੀਂ ਹਾਲੀ, ਇਹ ਨਾ ਮੁਕੰਮਲ ਹੈ। ਛੋਟਾ ਜਿਹਾ ਕਮਰਾ ਜਿਹੜਾ ਨਾ ਸੋਹਣੀਆਂ ਸੋਹਣੀਆਂ ਇੱਟੂ ਕੱਟ ਕੇ ਅਤੇ ਸੀਨੇ ਗਾਰੇ ਨਾਲ ਲਾ ਕੇ ਅਤੇ ਬਣਾਉਂਦੇ ਪਏ ਨੇ ਬਾਈ, ਬੜੇ ਵਕਤ ਵੈਲ ਪੈ ਗਏ ਨੇ। ਇਹ ਕਮਾਨ ਤੁਸੀਂ ਵੇਖਦੇ ਪਏ ਨੇ ਸਲਾਬੀ ਰੇਲੇ ਤੋਂ ਬਾਅਦ ਇਹ ਕਮਾਨ ਦੀ ਫਸਲ ਜਿਹੜੀ ਨਾ ਠੀਕ ਖੜੀ ਹੈ। ਬਾਕੀ ਦੀ ਲੋਕ ਬਰਸੇਮ ਗੱਡ ਰਹੇ ਨੇ ਇੱਥੇ ਆਪਣੇ ਮਾਲ ਡੰਗਰ ਵਾਸਤੇ ਪੱਠੇ। ਸਾਰੇ ਦਰਿਆ ਰਾਵੀ ਦੇ ਏਰੀਏ ਦੇ ਵਿੱਚ ਪੱਠੇ ਹੀ ਪੱਠੇ ਹੋਣੇ ਨੇ, ਕਿਤੇ ਮਟਰ ਅਤੇ ਕਣਕ ਹੋਣੀ ਨਹੀਂ ਅਤੇ ਪੱਠੇ ਹੀ ਪੱਠੇ ਹੋਣੇ ਨੇ। ਅਸੀਂ ਤੁਹਾਨੂੰ ਲਹਿੰਦੇ ਪੰਜਾਬ ਦੀ ਸਕਾਫਤ ਦਰਿਆ ਰਾਵੀ ਦੇ ਏਰੀਏ 'ਚ ਵਿਖਾ ਰਿਹਾ ਹੈ, ਜਿਹੜਾ ਸਲਾਬੀ ਰੇਲੇ ਤੋਂ ਬਾਅਦ ਦੀ ਸੂਰਤ ਹਾਲ ਹੈ। ਬੇਰਾਂ ਨਾਲ ਭਰੀ ਖੜੀ ਹੈ। ਅਗਲਾ ਦਰਖਤ ਜਿਹੜਾ ਨੋਟਾਲੀ ਦਾ, ਐਡੀਆਂ ਲੰਮੀਆਂ ਮੇਰੀਆਂ ਹਾਂ ਮਾਈ, ਬੜੀਆਂ ਲੰਮੀਆਂ ਮੇਰੀਆਂ ਪਾਈਆਂ ਹੋਈਆਂ ਨੇ। ਇਹਨਾਂ ਨਾਲ ਵਲਾਉਂਦੀਆਂ ਤਾਂ ਨਹੀਂ ਵਲਾਉਂਦੀਆਂ। ਸਕੂਲ ਪੜ੍ਹਦੇ ਨੇ ਕੋਈ ਨਹੀਂ। ਬੱਚੇ ਬੈਠੇ ਨੇ ਅਤੇ ਇਹਨਾਂ ਦੇ ਅੱਬੂ ਹੋਰੀ ਪੱਠੇ ਲਵਣ ਗਏ ਹੋਏ ਨੇ। ਧਾਨ ਦੀ ਪਰਾਲੀ ਪਈ ਏ, ਇਹ ਬਾਅਦ 'ਚ ਜਵਾਰ ਜਿਸੇ ਖਾ ਲਈ ਮੱਝਾਂ, ਉੱਤੋਂ ਧਾਨ ਦੀ ਪਰਾਲੀ ਪਾਸਣ ਅਤੇ ਫਿਰ ਪਾਣੀ ਸ਼ਾਣੀ ਪਿਵਾ ਕੇ। ਅਤੇ ਹਾਲੀ ਤਾਂ ਕੋਈ ਨਹੀਂ ਡਾਰੀ ਢੱਕਦੇ ਨੇ। ਅੱਛਾ, ਡਾਰੀ ਦੇ ਵਿੱਚ ਹਾਲੀ ਕੋਈ ਨਹੀਂ ਢੱਕਦੇ, ਕਿਉਂ ਜੋ ਨਾ ਮੁਕੰਮਲ ਡਾਰੀ। ਬੜੀ ਮਿਹਨਤ ਨਾਲ ਇਹ ਲੋਕ ਆਪਦਾ ਗੁਜ਼ਰ ਬਸਰ ਕਰਦੇ ਪਏ ਨੇ। ਅੱਲਾ ਜ਼ਾਤ ਪਾ ਕੇ ਇਹਨਾਂ ਦੇ ਕਾਰੋਬਾਰ 'ਚ ਬਰਕਤਾਂ ਫਰਮਾਵੇ। ਇਹ ਜਵਾਰ ਸਲਾਬੀ ਰੇਲੇ ਨਾਲ ਡਿੱਗੀ ਹੋਈ ਹੈ ਅਤੇ ਦੁਬਾਰਾ ਫੁੱਟੀ ਹੋਈ ਹੈ ਹਾੜੂ ਜਵਾਰ। ਸੂਰਜ ਵੀ ਮਾਸ਼ਾਅੱਲਾ ਲਾਲਗੀ ਤੇ ਵਗ ਗਿਆ ਗਰੂਬ ਹੋਣ 'ਤੇ। ਇੱਥੋਂ ਧਾਨ ਦੀ ਫਸਲ ਜਿਹੜੀ ਨਾ ਵੱਢੀ ਗਈ ਹੈ। ਇਹ ਮੁੱਢੀਆਂ ਤੁਸੀਂ ਵੇਖਦੇ ਪਏ ਨੇ, ਅਤੇ ਇਹ ਇੱਕ ਹਲਾਂ ਵੀ ਜਿਹੜਾ ਨਾ ਬਾਈ ਹੋਰੀ ਹਲ ਵਾਹੁਣੇ ਸ਼ੁਰੂ ਕਰ ਦਿੱਤੇ ਹਨ। ਹਲਾਂ ਇਸ ਪਾਸੋਂ ਮਲਿਆ ਇਸੂ, ਅਤੇ ਆਹ ਇੱਕ ਹਲਾਂ ਵਿੱਚ ਰਹਿ ਗਿਆ। ਅਤੇ ਅਯਾਨ ਇਹ ਆਹ ਕੀ ਹੋਇਆ ਪਿਆ, ਆਹ ਬੜਾ ਨੁਕਸਾਨ ਹੋਇਆ ਪਿਆ ਯਾਰ। ਟਾਇਰ ਹੇਠਾਂ ਡਿੱਗਾ ਪਿਆ ਅਤੇ ਮੇਰੀ ਗਾੜੀ ਤੋਂ ਡਿੰਗਾ ਹੋਇਆ ਪਿਆ। ਸੀਟ ਟਰੈਕਟਰ 'ਤੇ ਆਈ ਅਤੇ ਭੋਂ 'ਤੇ ਆਈ ਵੀ। ਅੱਲਾ ਮਾफ़ करे, अल्लाह माफ़ करे। ਸਾਰੀ ਹੁੰਦੀ ਪਿਛਲਾ ਹਿੱਸਾ ਖੁੱਲਿਆ ਪਿਆ। ਆਹ ਵੇਖੋ, ਆ ਪੀ ਆਈਦੇ ਪਿਆ, ਆ ਪੀ ਆਈਦੇ ਪਿਆ। ਆਹ ਹਿੱਸਾ ਜਿਹੜਾ ਨਾ ਅੱਗੋਂ ਤੁਸੀਂ ਵੇਖਦੇ ਪਏ ਨੇ ਪਿਛਲੇ ਪੁਰਜ਼ੇ, ਆਹ ਡਲਾਰਾ ਕਾਹ ਪਿਓ ਹੋਇਆ। ਅਤੇ ਆਹ ਵੇਖਦੇ ਪਏ ਨੇ ਟਰੈਕਟਰ ਸਾਰਾ ਜਿਹੜਾ ਨਾ ਭਾਈ ਹੋਰੀ ਚਲਾਈ ਜਾਂਦੇ ਹਨ, ਭੋਂ ਵਾਹੁੰਦੇ ਪਿਆ ਹਨ। ਅਤੇ ਆਹ ਯਕਦਮ ਇੱਥੇ ਤਰੁੱਟ ਗਿਆ, ਇਹਨੇ ਕੜਾ ਭਿੰਨੀਆ। ਇਸ ਤਰ੍ਹਾਂ ਨੁਕਸਾਨ ਹੋ ਗਿਆ ਵਿਚਾਰਿਆਂ ਦਾ। ਓਏ ਹੋਏ ਹੋਏ ਜਾ ਭਾਈ, ਬੜੇ ਹਲ ਵਾਹੁੰਦਾ ਅਤੇ ਆਪ ਦੀ ਜ਼ਮੀਨ ਵਿੱਚ ਹਲ ਚਲਾ ਕੇ ਅਤੇ ਕਾਸ਼ਤ ਕਰੂ ਆਣ ਕੋਈ ਫਸਲ, ਅਤੇ ਵਿਚਾਰਿਆਂ ਦਾ ਬੜਾ ਨੁਕਸਾਨ ਹੋ ਗਿਆ। ਅਤੇ ਅੱਜ ਦੇ ਵਲੋਗ ਵਿੱਚ ਤੁਹਾਡਾ ਆਪਣਾ ਵੀਰ ਮੁਹੰਮਦ ਯਾਰ ਫਤਿਆਣਾ ਲਹਿੰਦੇ ਪੰਜਾਬ ਦੀ ਸਕਾਫਤ ਕਰਦਾ ਇੱਥੇ ਖ਼ਤਮ। ਹੁਣ ਤੁਹਾਡੇ ਕੋਲੋਂ ਲੈਂਦਾ ਇਜਾਜ਼ਤ। ਆਪਣਾ ਢੇਰ ਸਾਰਾ ਖਿਆਲ ਰੱਖਣਾ, ਸਾਨੂੰ ਦੁਆ ਯਾਦ ਰੱਖਣਾ। ਇਸੇ ਤਰ੍ਹਾਂ ਲਹਿੰਦੇ ਪੰਜਾਬ ਦੀ ਸਕਾਫਤ ਤੁਹਾਨੂੰ ਵਿਖਾਉਂਦੇ ਰਹਾਂਗੇ, ਤੁਸੀਂ ਸਾਡੇ ਨਾਲ ਜੁੜੇ ਰਹਿਣਾ। ਤਬ ਤੱਕ ਅੱਲਾ ਹਾਫਿਜ਼। ਸੂਰਜ ਵੀ ਜਿਹੜਾ ਨਾ ਗਰੂਬ ਹੋਣ 'ਤੇ ਗਿਆ ਖੜਾ ਹੈ। ਤੁਸੀਂ ਵੇਖ ਰਹੇ ਨੇ ਖੰਭੇ ਦੇ ਪਰਲੇ ਪਾਸੇ ਸੂਰਜ ਲੰਘਦਾ ਪਿਆ।